ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦੇ ਉੱਤੇ ਲਿਮਿਟਸ ਲਾਈਆਂ ਗਈਆਂ ਸੀਗੀਆਂ, ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਆ। ਪਬਲਿਕ ਸਰਵਿਸ ਲੋਨ ਫॉरगिवनेस ਕਹਿੰਦੇ ਵੀ ਅਜੇ ਇਫੈਕਟ ਦੇ ਵਿੱਚ ਨਹੀਂ ਜਾਊਗੀ, ਕਿਉਂਕਿ ਜਿਹੜੇ 2 ਫੈਡਰਲ ਜੱਜਿਸ ਆ ਉਹਨਾਂ ਨੇ ਇਸ ਰੂਲ ਨੂੰ ਬਲੌਕ ਕਰ ਦਿੱਤਾ। PSLF ਜਿਹੜਾ ਇਸ ਦਾ ਸ਼ਾਰਟ ਫਾਰਮ ਆ, ਇਹ 2007 ਦੇ ਵਿੱਚ ਉਸ ਟਾਈਮ ਤੇ ਪ੍ਰੈਜ਼ੀਡੈਂਟ ਜਾਰਜ ਬੁਸ਼ ਆ, ਉਹਨਾਂ ਨੇ ਲਾਅ ਨੂੰ ਸਾਈਨ ਕਰਕੇ ਕਾਨੂੰਨ ਬਣਾ ਦਿੱਤਾ ਸੀਗਾ, ਜਿਹਦੇ ਵਿੱਚ ਡੈਟ ਜਿਹੜੀ ਕੈਂਸਲੇਸ਼ਨ ਆ, ਜੇ 1 ਦਹਾਕਾ ਬੋਰੋਵਰਸ ਨੂੰ ਹੋ ਗਿਆ ਆ ਵਰਕ ਕਰਦੇ ਆ ਨਾਨ ਪ੍ਰੋਫਿਟ ਜਾਂ ਸਰਕਾਰ ਦੇ ਲਈ, ਉਹਨਾਂ ਨੂੰ ਸਹੂਲਤ ਇਸ ਦੇ ਵਿੱਚ ਮਿਲਦੀ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਦੀ ਜਿਹੜੀ ਡੈਫੀਨੇਸ਼ਨ ਆ ਉਸ ਦੇ ਵਿੱਚ ਤਬਦੀਲੀ ਕਰ ਦਿੱਤੀ ਸੀਗੀ, ਕੁਆਲੀਫਾਈਂਗ ਇੰਪਲੋਇਰ ਦੇ ਰੂਪ ਦੇ ਵਿੱਚ, ਵੀ ਕੌਣ ਕੁਆਲੀਫਾਈਂਗ ਇੰਪਲੋਇਰ ਆ। ਜਿੱਦਾਂ ਪਹਿਲਾਂ ਨਾਨ ਪ੍ਰੋਫਿਟ ਤੇ ਸਰਕਾਰ ਦੀ ਜੌਬ ਆ, ਉਹ 1 ਦਹਾਕੇ ਦੀ ਮੰਨੀ ਜਿਹੜੀ ਉਹ ਜਾਂਦੀ ਸੀਗੀ। PSLF ਦੇ ਵਿੱਚ ਇਹਨਾਂ ਨੇ ਇਹ ਹਦਾਇਤਾਂ ਨਾਲ ਐਡ ਕਰ ਦਿੱਤੀਆਂ ਸੀਗੀਆਂ ਵੀ ਉਹ ਆਰਗੇਨਾਈਜੇਸ਼ਨਸ ਨੂੰ ਐਕਸਕਲੂਡ ਕਰ ਦਿੱਤਾ ਜਾਊਗਾ ਜਿਹੜੀਆਂ ਅਨਲਾਫੁਲ ਐਕਟੀਵਿਟੀਜ਼ ਦੇ ਵਿੱਚ ਅੰਗੇਜ ਕਰਦੀਆਂ ਹੈਗੀਆਂ ਆ। ਕ੍ਰਿਟਿਕਸ ਨੇ ਇਹ ਆਰਗਿਊ ਕੀਤਾ ਸੀਗਾ ਵੀ ਇਹ ਜਿਹੜੀ ਬੜੀ ਵੇਗ ਜੀ ਲੈਂਗੁਏਜ ਆ, ਵੀ ਇਹ ਕਿੱਦਾਂ ਜਿਹੜਾ ਉਹ ਮੰਨਿਆ ਜਾਊਗਾ, ਕੌਣ ਨਿਰਧਾਰਿਤ ਕਰੂਗਾ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਅਨਲਾਫੁਲ ਐਕਟੀਵਿਟੀਜ਼ ਦੇ ਵਿੱਚ ਮੰਨੀਆਂ ਜਾਂਦੀਆਂ ਆ, ਉਹ ਨਾਨ ਪ੍ਰੋਫਿਟਸ ਨੂੰ ਲੈ ਕੇ ਖਾਸ ਜਿਹੜਾ ਉਹ ਕਰਕੇ। ਸੋ ਹਾਲ ਦੀ ਘੜੀ ਜਿਹੜੇ 2 ਫੈਡਰਲ ਜੱਜਿਸ ਆ, ਉਹਨਾਂ ਨੇ ਇਹ ਜਿਹੜੀ ਡੈਫੀਨੇਸ਼ਨ ਬਦਲਣ ਤੋਂ, ਇਹ ਨਵੀਂ ਪਾਲਿਸੀ ਚੇਂਜ ਕਰਨ ਤੋਂ ਰੋਕ ਦਿੱਤਾ ਸੀਗਾ। ਕੱਲ ਮੰਗਲਵਾਰ ਨੂੰ US ਡਿਸਟ੍ਰਿਕਟ ਜੱਜ ਅਮੀਰ ਅਲੀ, ਉਹਨਾਂ ਨੇ ਇਹ ਜਿਹੜੀ ਰੈਗੂਲੇਸ਼ਨ, ਜਿਹੜੀਆਂ ਨਵੀਆਂ ਰਿਸਟ੍ਰਿਕਸ਼ਨ PSLF ਦੇ ਵਿੱਚ ਆ, ਜੋ ਕਿ ਅੱਜ ਤੋਂ ਸ਼ੁਰੂ ਹੋਣੀਆਂ ਸੀ 1 ਜੁਲਾਈ ਤੋਂ, ਉਹਨਾਂ ਨੂੰ ਸਟਰਕ ਡਾਊਨ ਕਰ ਦਿੱਤਾ। ਕੱਲ ਦੇ ਕੱਲ ਹੀ ਇੱਕ ਹੋਰ ਡਿਸਟ੍ਰਿਕਟ ਜੱਜ ਮਾਯੋਂਗ ਜੂਆਨ, ਉਹਨਾਂ ਨੇ ਸਟੇਟਸ ਤੇ ਸਿਟੀਜ਼ ਤੇ ਨਾਨ ਪ੍ਰੋਫਿਟਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਜਿਹੜਾ ਉਹ ਕਿਹਾ ਵੀ ਇਹ ਜਿਹੜਾ ਰੂਲ ਆ ਇਹ ਲਾਅ ਦੇ ਉਲਟ ਆ, ਤੇ ਇਨਫੈਕਟ ਜਿਹੜਾ ਫਸਟ ਅਮੈਂਡਮੈਂਟ ਆ ਉਸ ਦੀ ਇਹ ਵਾਇਲੇਸ਼ਨ ਕਰਦਾ ਹੈਗਾ ਆ। ਸੋ ਜਿਹੜਾ ਪਬਲਿਕ ਸਰਵਿਸ ਲੋਨ ਫॉरगिवनेस ਦਾ ਪ੍ਰੋਗਰਾਮ ਆ, ਜਿਹੜਾ 2007 ਦੇ ਵਿੱਚ ਚਾਲੂ ਹੋਇਆ ਸੀ, ਉਹ ਉਹਨਾਂ ਹੀ ਰੈਗੂਲੇਸ਼ਨਸ ਦੇ ਨਾਲ, ਉਹਨਾਂ ਹੀ ਕ੍ਰਾਈਟੀਰੀਆ ਦੇ ਨਾਲ ਹਾਲ ਦੀ ਘੜੀ ਜਿਹੜਾ ਉਹ ਚਾਲੂ ਰਹੇਗਾ। ਤਕਰੀਬਨ ਕਹਿੰਦੇ ਵੀ 9 ਮਿਲੀਅਨ 90 ਲੱਖ ਜਿਹੜੇ ਬੋਰੋਵਰਸ ਆ ਉਹ ਐਲੀਜੀਬਲ ਹੋ ਸਕਦੇ ਆ PSLF ਦੇ ਲਈ, ਇਸ ਫॉरगिवनेस ਪ੍ਰੋਗਰਾਮ ਦੇ ਲਈ। 2022 ਦੇ ਇੱਕ ਪ੍ਰੋਟੈਕਟ ਬੋਰੋਵਰਸ ਜਿਹੜਾ ਐਸਟੀਮੇਟ ਕਰਦਾ ਹੈਗਾ ਆ। ਸੋ ਜੇ ਤੁਸੀਂ ਸਟੂਡੈਂਟ ਲੋਨ ਲਿਆ ਸੀਗਾ ਤੇ 10 ਸਾਲ ਹੋ ਗਏ ਆ, ਤੁਹਾਨੂੰ ਕਿਸੇ ਨਾਨ ਪ੍ਰੋਫਿਟ ਲਈ ਕੰਮ ਕਰਦੇ ਜਾਂ ਸਰਕਾਰ ਲਈ ਕੰਮ ਕਰਦੇ, ਤਾਂ ਇਹ ਤੁਹਾਡੇ ਕੋਲ ਮੌਕਾ ਆ ਵੀ ਆਪਣੇ ਜਿਹੜੇ ਪਬਲਿਕ ਸਰਵਿਸ ਲੋਨ ਫॉरगिवनेस ਪ੍ਰੋਗਰਾਮ ਦੇ ਤਹਿਤ ਆਪਣੇ ਉੱਤੇ ਚੜੇ ਹੋਏ ਕਰਜ਼ੇ ਨੂੰ ਉਹ ਮਾਫ ਤੁਸੀਂ ਕਰਵਾ ਸਕਦੇ ਆ, ਸਟੂਡੈਂਟ ਲੋਨ ਵਾਲੇ। ਜੀ